ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 30 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਬੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਕਿ ਈਰਾਨ ਦੀ ਜੰਗ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨਵੀਂ ਸਟੇਟਮੈਂਟ ਜਾਰੀ ਕਰ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਅਸੀਂ ਇਰਾਨੀਅਨ ਆਇਲ ਤੇ એનર્ਜੀ ਫੈਸਿਲਿਟੀਜ਼ ਨੂੰ ਟਾਰਗੇਟ ਕਰਾਂਗੇ ਜੇ ਈਰਾਨ ਵਾਲੇ ਜੋ ਆ ਉਹ ਗੱਲਬਾਤ ਨਹੀਂ ਕਰਦੇ ਹੈਗੇ। ਸੋ ਇਹਦੇ ਨਾਲ ਗਲੋਬਲ એનર્ਜੀ ਮਾਰਕੀਟ ਦੇ ਵਿੱਚ ਇੱਕ ਵਾਰੀ ਫੇਰ ਅਨਸਰਟਨਟੀ ਆਈ ਹੈਗੀ ਆ। ਸੋ ਕਿਉਂਕਿ ਈਰਾਨ ਵਾਲੇ ਹਜੇ ਵੀ ਸਟੇਟ ਆਫ ਹਾਰਮੋਜ਼ ਨੂੰ ਇਮੀਡੀਏਟਲੀ ਖੋਲ੍ਹਣ ਨਹੀਂ ਦੇ ਰਹੇ ਹੈਗੇ। ਹਾਲਾਂਕਿ ਕੁਝ ਕੁ ਸ਼ਿਪ ਉਹਨਾਂ ਨੇ ਜਿਹੜੇ ਆ ਜੋ ਫਰੈਂਡਲੀ ਮੁਲਕ ਹੈਗੇ ਈਰਾਨ ਦੇ ਨਾਲ, ਉਹਨਾਂ ਦੇ ਨਿਗਾਏ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਕਿ ਈਰਾਨ ਨੂੰ ਜਿਹੜੀਆਂ ਡਿਮਾਂਡਸ ਅਸੀਂ ਦਿੱਤੀਆਂ ਆ ਉਹ ਇਮੀਡੀਏਟਲੀ ਮੰਨ ਲੈਣੀਆਂ ਚਾਹੀਦੀਆਂ ਹੈਗੀਆਂ, ਨਹੀਂ ਤਾਂ ਅਸੀਂ ਰੈਡੀ ਹੈਗੇ ਆ ਅਗਲੇ ਅਟੈਕ ਦੇ ਉੱਤੇ। ਸੋ ਬ੍ਰੈਂਟ ਆਇਲ ਦੀ ਜਿਹੜੀ ਕੀਮਤ ਆ ਗਲੋਬਲ ਬੈਂਚਮਾਰਕ ਫॉर ਜਿਹੜਾ ਆਇਲ ਆ ਉਹ $116 ਪਰ ਬੈਰਲ ਨੂੰ ਪਹੁੰਚ ਚੁੱਕੀ ਹੈਗੀ ਆ। ਸੋ ਮਿਡਲ ਈਸਟ ਦੇ ਵਿੱਚ ਲੋਕਾਂ ਦੀ ਮੌਤ ਵੀ ਹੋ ਰਹੀ ਆ। ਆਫਕੋਰਸ ਜਦੋਂ ਜੰਗ ਲੱਗਦੀ ਆ ਤੇ ਉੱਥੇ ਮੌਤ ਤਾਂ ਹੋਣੀ ਹੈਗੀ ਆ। ਕੁਵੈਤ ਦੇ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਵੀ ਉਹਨਾਂ ਦਾ ਇੱਕ ਟੈਂਕਰ ਵੀ ਜਿਹੜਾ ਆ ਉਹ ਦੁਬਈ ਪੋਰਟ ਦੇ ਲਾਗੇ ਹਿੱਟ ਹੋਇਆ ਹੈਗਾ, ਜਿਹਦੇ ਨਾਲ ਕਾਫੀ ਜ਼ਿਆਦਾ ਜੋ ਨੁਕਸਾਨ ਹੋਇਆ। ਕਹਿੰਦੇ ਵੀ ਡਾਇਰੈਕਟਲੀ ਈਰਾਨ ਦੀਆਂ ਫੋਰਸਸ ਨੇ ਸਾਡੇ ਉੱਤੇ ਅਟੈਕ ਕੀਤਾ ਹੈਗਾ ਆ। ਕਹਿੰਦੇ ਵੀ 6 ਲੋਕਾਂ ਦੀ ਮੌਤ ਤੇ 21 ਜਾਣੇ ਫੱਟੜ ਹੋ ਚੁੱਕੇ ਹੈਗੇ ਆ ਅੱਜ ਜਿਹੜਾ ਸੋਮਵਾਰ ਨੂੰ। ਸੋ ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਜੇ ਅਮਰੀਕਾ ਵੀ ਬੈਕਡਾਊਨ ਕਰ ਦਿੰਦਾ ਆ ਤੇ ਅਸੀਂ ਇਸੇ ਤਰ੍ਹਾਂ ਜੰਗ ਜਾਰੀ ਰੱਖਾਂਗੇ। ਤੇ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਈਰਾਨ ਵਾਲੇ ਕਹਿ ਰਹੇ ਆ ਵੀ ਜੇ ਸ਼ਿਪ ਸਟੇਟ ਆਫ ਹਾਰਮੋਜ਼ ਚੋਂ ਲੰਘਣਗੇ ਤੇ ਅਸੀਂ ਉਹਨਾਂ ਨੂੰ ਟੋਲ ਚਾਰਜ ਕਰਾਂਗੇ। ਹਾਂਜੀ ਬਿਲਕੁਲ। ਸੋ ਸਿਚੁਏਸ਼ਨ ਕਾਫੀ ਬੈਡ ਤੇਲ ਨੂੰ ਲੈ ਕੇ ਜਿਹੜੀ ਬਣੀ ਪਈ ਆ। ਜਿਹੜਾ ਲਿੰਡਸੀ ਗ੍ਰਾਹਮ ਆ ਉਹਨੇ ਟਰੰਪ ਨੂੰ ਕਿਹਾ ਵੀ ਜਿਹੜੀ ਵਾਰ ਆ ਉਹਨੂੰ ਡੀ-ਐਸਕੇਲੇਟ ਕਰੋ, ਵਾਈਂਡ ਡਾਊਨ ਕਰੋ ਤੇ ਨੈਗੋਸ਼ੀਏਸ਼ਨ ਆ ਉਹਨੂੰ ਵਾਈਂਡ ਅਪ ਕਰੋ। ਟਰੰਪ ਹੁਣਾਂ ਨੇ ਅੱਜ ਫੇਰ ਧਮਕੀ ਇਹ ਪੂਰੀ એનર્ਜੀ ਦੇ ਇਨਫਰਾਸਟਰਕਚਰ ਦੇ ਉੱਤੇ ਈਰਾਨ ਨੂੰ ਦੇ ਦਿੱਤੀ। ਖਾਰਗ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ ਫੌਜੀ ਘੱਲਣ ਦੀ, ਉਸ ਨੂੰ ਆਪਣੇ ਕੰਟਰੋਲ 'ਚ, ਤੇਲ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਉਹ ਵੀ ਚਰਚਾ ਇਸ ਮੌਕੇ ਨਾਲ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਉਧਰ ਇਜ਼ਰਾਈਲ ਦੇ ਜਿਹੜਾ ਹੈਫਾ ਬੇ ਆ, ਜਿੱਥੇ ਕਿ ਇਜ਼ਰਾਈਲ ਦੀ ਆਇਲ ਦੀ ਰਿਫਾਈਨਿੰਗ ਹੁੰਦੀ ਆ, ਉਹਦੇ ਉੱਤੇ ਦੂਜੀ ਵਾਰੀ ਇੱਕ ਹਿਸਾਬ ਦੇ ਨਾਲ ਹਮਲਾ ਹੋਇਆ, ਹਿੱਟ ਹੋਇਆ ਆ। ਸੋ ਉਹਨਾਂ ਦੀ ਆਇਲ ਰਿਫਾਈਨਰੀ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਆ। ਈਰਾਨ ਤੇ ਹਜ਼ਬੁੱਲਾ ਦੀਆਂ ਕਹਿੰਦੇ ਵੀ ਫੋਰਸਿਸ ਦੇ ਲਈ ਇਹ ਹੈਫਾ ਜਿਹੜਾ ਇੱਕ ਪ੍ਰਾਈਮ ਟਾਰਗੇਟ ਹੈਗਾ ਆ। ਸੋ ਇਹ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਆ। ਉਧਰ ਅੱਜ ਇੱਕ ਡੈਮੋਕ੍ਰੇਟ ਲਾ ਮੇਕਰ ਨੇ ਤਾਂ ਇੱਦਾਂ ਦਾ ਬਿਆਨ ਦੇ ਦਿੱਤਾ, ਕਹਿੰਦੇ ਵੀ ਜਿਹੜੇ ਈਰਾਨ ਦੇ ਉਲਟ ਸਟ੍ਰੈਟਜੀ ਨਾ ਹੋਣ ਦੇ ਕਰਕੇ ਅਸੀਂ ਬਹੁਤ ਅੰਬੈਰਸਿੰਗਲੀ, ਬਹੁਤ ਬੁਰੀ ਤਰ੍ਹਾਂ ਇਹ ਜਿਹੜੀ ਸ਼ਰਮਿੰਦਗੀ ਦੇ ਨਾਲ ਇਹ ਜਿਹੜੀ ਵਾਰ ਆ ਉਸ ਨੂੰ ਲੂਜ਼ ਕਰ ਰਹੇ ਆ। ਕ੍ਰਿਸ ਮਰਫੀ ਸੈਨੇਟਰ ਨੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਉੱਤੇ, ਉਹਨਾਂ ਨੇ ਕਿਹਾ ਵੀ ਜਿਹੜੇ US ਇਜ਼ਰਾਈਲ ਮਿਲਟਰੀ ਆਪਰੇਸ਼ਨ ਆ ਈਰਾਨ ਦੇ ਵਿੱਚ, ਇਹ ਦੂਜੇ ਮਹੀਨੇ 'ਚ ਹੁਣ ਐਂਟਰ ਕਰ ਗਏ ਆ। ਕਹਿੰਦੇ ਵੀ ਟੈਕਟਿਕਸ ਮੈਟਰ ਨਹੀਂ ਕਰਦੀਆਂ ਜਦੋਂ ਤੁਹਾਡੇ ਕੋਲ ਕੋਈ ਸਟ੍ਰੈਟਜੀ ਨਾ ਹੋਵੇ। ਇਸੇ ਲਈ ਕਹਿੰਦੇ ਵੀ ਟੈਕਟਿਕ ਜਿਹੜੇ ਨਾਰਥ ਵੀਅਤਨਾਮ ਤੇ ਤਾਲਿਬਾਨ ਦੇ ਉਲਟ ਉਹਨਾਂ ਦੇ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਬਾਅਦ 'ਚ ਕੰਮ ਨਹੀਂ ਆਈ। ਇਨਫੈਕਟ ਜਿਹੜੇ ਸਾਡੇ ਵਿਰੋਧੀ ਆ, ਐਨਮੀ ਆ, ਦੁਸ਼ਮਣ ਆ, ਉਹਨਾਂ ਨੂੰ ਇਸ ਦਾ ਫਾਇਦਾ ਹੋਇਆ। ਸੋ ਟੈਕਟਿਕ ਡਿਡਨਟ ਸਰਵ ਸਟ੍ਰੈਟਜੀ। ਤੇ ਕਹਿੰਦੇ ਵੀ ਉਹੀ ਚੀਜ਼ ਈਰਾਨ 'ਚ ਵਾਪਰ ਰਹੀ ਆ।
ਟੈਕਟਿਕ ਫੇਲ ਹੋ ਰਹੇ ਆ ਤੇ ਇਸ ਲਈ ਈਰਾਨ ਵਾਲੇ ਆ ਉਹ ਸਕਸੀਡ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਇਹਦੇ ਕਰਕੇ ਇਸ ਲੜਾਈ ਦੇ ਨਾਲ ਤੁਸੀਂ ਚਾਈਨਾ ਤੇ ਈਰਾਨ ਦਾ ਅਲਾਇੰਸ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਰਹੇ ਹੋ। ਉਧਰ ਦੁਬਈ ਦੇ ਜਿਹੜੇ ਫਾਇਰ ਫਾਈਟਰਸ ਆ, ਜਿੱਦਾਂ ਤੁਸੀਂ ਦੱਸਿਆ ਵੀ ਕੁਵੈਤੀ ਆਇਲ ਟੈਂਕਰ ਨੂੰ ਅੱਗ ਲੱਗੀ ਆ, ਉਸ ਨੂੰ ਬੁਝਾਉਣ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਕੁਵੈਤ ਦਾ ਇਹ ਜਿਹੜਾ ਆਇਲ ਟੈਂਕਰ ਆ ਇਹ ਫੁੱਲੀ ਲੋਡਡ ਸੀ, ਯਾਨੀ ਕਿ ਪੂਰਾ ਤੇਲ ਦੇ ਨਾਲ ਭਰਿਆ ਪਿਆ ਸੀ ਜਦ ਇਸ ਦੇ ਉੱਤੇ ਹਮਲਾ ਹੋਇਆ ਤੇ ਇਸ ਨੂੰ ਜਿਹੜੀ ਅੱਗ ਲੱਗੀ ਆ। ਕੁਵੈਤੀ ਪੈਟਰੋਲੀਅਮ ਕੋਆਪਰੇਸ਼ਨ ਉਹਨਾਂ ਨੇ ਦੱਸਿਆ ਵੀ ਜਾਇੰਟ ਜਿਹੜਾ ਕਰੂਡ ਆਇਲ ਟੈਂਕਰ ਆ ਅਲ ਸਾਲਮੀ ਉਸ ਦੇ ਉੱਤੇ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ ਦੁਬਈ ਦੇ ਪੋਰਟ ਦੇ ਉੱਤੇ। ਸੋ ਹਾਲ ਦੀ ਘੜੀ ਹਰਜੋਤ ਸਿੰਘ ਜੀ ਲੜਾਈ ਘਟਦੀ ਨਜ਼ਰ ਨਹੀਂ, ਇਨਫੈਕਟ ਐਸਕਲੇਸ਼ਨ ਦੇ ਵਿੱਚ ਹੀ ਨਜ਼ਰ ਆ ਰਹੀ ਆ। ਤੇ ਟਰੰਪ ਹੁਣਾਂ ਦਾ ਇਸ ਬਲਦੀ ਦੇ ਵਿੱਚ ਇਦਾਂ ਦਾ ਬਿਆਨ ਵੀ ਆਪਾਂ ਇਹਨਾਂ ਦਾ ਪੂਰਾ એનર્ਜੀ ਇਨਫਰਾਸਟ੍ਰਕਚਰ ਖਤਮ ਕਰ ਦੇਣਾ ਆ, ਉਹ ਦੇਖਣ ਵਾਲੀ ਗੱਲ ਹੋਊਗੀ। 10 ਦਿਨ ਦੀ ਮੌਲਤ ਦਿੱਤੀ ਸੀ, ਜਿਸ ਨਾਲ 6 ਅਪ੍ਰੈਲ ਤੱਕ ਦਾ ਵਕਤ ਆ। ਹੁਣ ਇਹ ਨਹੀਂ ਪਤਾ ਵੀ ਉਸ ਤੋਂ ਪਹਿਲਾਂ ਹੀ ਕਾਲੇ ਪੈ ਕੇ ਕੋਈ ਨਵੀਂ ਡੈਡਲਾਈਨ ਜਿਹੜੀ ਉਹ ਬਣਾ ਦੇਣ ਤਾਂ ਫਿਰ ਉਸ ਤੋਂ ਬਾਅਦ 'ਚ ਹਮਲਾ ਹੀ ਜਿਹੜਾ ਉਹ ਸਿੱਧਾ ਨਾ ਜਿਹੜਾ ਉਹ ਕਰ ਦਿੱਤਾ ਜਾਵੇ, ਕਿਉਂਕਿ ਜਿਸ ਟਾਈਮ ਦੇ ਉੱਤੇ ਈਰਾਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਗਿਆ ਸੀ ਉਸ ਮੌਕੇ ਦੂਜੇ ਤੀਜੇ ਗੇੜ ਦੀ ਗੱਲਬਾਤ ਈਰਾਨ ਦੇ ਨਾਲ ਚੱਲ ਰਹੀ ਸੀ ਨਿਊਕਲੀਅਰ ਵਾਲੇ ਮਾਮਲੇ ਦੇ ਵਿੱਚ ਜਿਹੜਾ ਉਹ ਲੈ ਕੇ। ਈਰਾਨ ਵਾਲੇ ਹਾਲ ਦੀ ਘੜੀ ਟੇਬਲ ਤੇ ਇਹਨਾਂ ਦੇ ਨਾਲ ਬੈਠਣ ਨੂੰ ਹੀ ਰਾਜੀ ਜਿਹੜੇ ਆ ਉਹ ਨਹੀਂ ਹੋ ਰਹੇ। ਟਰੰਪ ਹੁਣੀ ਜ਼ਰੂਰ ਬਿਆਨ ਇੱਦਾਂ ਦੇ ਦਿੰਦੇ ਆ ਵੀ ਗੱਲਬਾਤ ਹੋ ਰਹੀ ਆ, ਨਵੀਂ ਰਜੀਮ ਆਉਣ ਵਾਲੀ ਆ ਜੋ ਕਿ ਫੇਵਰੇਬਲ ਹੋਊਗੀ, ਆਪਣੇ ਜਿਹੜੇ ਉਹ ਨਾਲ ਮਿਲ ਕੇ ਚੱਲੂਗੀ। ਪਰ ਕੁਛ ਈਰਾਨ ਦੇ ਵੱਲੋਂ ਇਦਾਂ ਦੇ ਜਿਹੜੇ ਸਬੂਤ ਆ ਉਹ ਨਹੀਂ ਆ ਰਹੇ ਵੀ ਵਾਕਿਆ ਹੀ ਕੋਈ ਗੱਲਬਾਤ ਈਰਾਨ ਦੇ ਨਾਲ ਇਸ ਲੜਾਈ ਨੂੰ ਰੋਕਣ ਨੂੰ ਲੈ ਕੇ ਚੱਲ ਰਹੀ ਆ ਜਾਂ ਨਹੀਂ। ਵਾਈਟ ਹਾਊਸ ਦੀ ਕਰਸਪੋਂਡੈਂਟ ਸਪੋਕਸਪਰਸਨ ਜੋ ਹੈਗੇ ਆ ਕੈਰੋਲਿਨ ਲੇਵਿਟ, ਉਹਨਾਂ ਨੇ ਇਹ ਕਿਹਾ ਆ ਵੀ ਜੋ ਕਿਊਬਾ ਨੂੰ ਬਲੌਕ ਕੀਤਾ ਗਿਆ ਹੈਗਾ ਆ ਗੈਸ ਉੱਥੇ ਤੱਕ ਪਹੁੰਚਾਉਣ ਦੇ ਲਈ, ਤੇ ਉਹਦੇ ਸੰਬੰਧ ਦੇ ਵਿੱਚ ਰਸ਼ੀਆ ਦਾ ਇੱਕ ਟੈਂਕਰ ਹੁਣ ਅਲਾਓ ਕੀਤਾ ਆ ਤਾਂ ਕਿ ਜੋ ਉੱਥੇ ਦੇ ਲੋਕ ਆ ਉਹ ਬਿਜਲੀ ਵਗੈਰਾ ਹੋਰ ਪ੍ਰਾਪਤ ਕਰ ਸਕਣ। ਕਹਿੰਦੇ ਟੋਟਲੀ ਇਹ ਹਿਊਮਨਟੇਰੀਅਨ ਰੀਜ਼ਨ ਕਰਕੇ ਅਮਰੀਕਾ ਨੇ ਰਸ਼ੀਆ ਦੇ ਆਇਲ ਟੈਂਕਰ ਨੂੰ ਕਿਊਬਾ ਪਹੁੰਚਣ ਦੇ ਵਿੱਚ ਜਿਹੜੀ ਆ ਮਨਜ਼ੂਰੀ ਦੇ ਦਿੱਤੀ ਹੈਗੀ ਆ। ਸੋ 7,30,000 ਬੈਰਲ ਜੋ ਗੈਸ ਆ ਕਰੂਡ ਆਇਲ ਉਹ ਲੈ ਕੇ ਇਹ ਟੈਂਕਰ ਕਿਊਬਾ ਨੂੰ ਜਾ ਰਿਹਾ ਹੈਗਾ। ਲਾਰੈਂਸ ਗੈਂਬਨੀਅਰ ਜੋ ਹੈਗੇ ਆ US ਅੰਬੈਸੀ ਇਨ ਹਵਾਨਾ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਟਰੰਪ ਦੀ ਜਿਹੜੀ ਫਸਟ ਟਰਮ ਸੀਗੀ ਉਹ ਉਦੋਂ ਦੀ ਵੀ ਡਿਲੀਵਰੀ ਹੋਈ ਸੀ, ਉਹ ਤੋਂ ਬਾਅਦ ਹੁਣ ਇਹ ਦੂਸਰੀ ਵਾਰੀ ਜਿਹੜਾ ਆ ਰਸ਼ੀਆ ਵਾਲਿਆਂ ਨੂੰ ਅਲਾਓ ਕੀਤਾ ਗਿਆ ਹੈਗਾ। ਜਦੋਂ ਤੋਂ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਮਡੂਰੋ ਨੂੰ ਚੱਕ ਕੇ ਇੱਥੇ ਲਿਆਂਦਾ ਆ ਤੇ ਵੈਨਜ਼ੂਏਲਾ ਦੇ ਉੱਤੇ ਬਾਰ ਲਾਇਆ ਗਿਆ ਹੈਗਾ ਵੀ ਉਹ ਕਿਊਬਾ ਨੂੰ ਆਪਣਾ ਤੇਲ ਨਹੀਂ ਵੇਚ ਸਕਦਾ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਮਰੀਨ ਕਾਰਪੋਰਲ ਦੇ ਉੱਤੇ ਕੈਲੀਫੋਰਨੀਆ ਦੇ ਕੈਂਪ ਜਿਹੜੇ ਪੈਂਡਲਟਨ ਤੋਂ ਇਹ ਦੋਸ਼ ਲੱਗੇ, ਅਕਿਊਜ਼ ਉੱਤੇ ਹੋਇਆ ਵੀ ਉਸਨੇ ਚੋਰੀ ਕੀਤਾ ਤੇ ਜਿਹੜਾ ਅਸਲਾ ਆ ਉਹ ਸੈੱਲ ਕਰ ਦਿੱਤਾ ਜਿਹੜਾ ਉਹ ਬਾਹਰ। US ਦੇ ਮਰੀਨ ਜੋ ਕਿ ਐਮੂਨੇਸ਼ਨ ਅਸਲੇ ਦਾ ਜਿਹੜਾ ਸਪੈਸ਼ਲਿਸਟ ਸੀਗਾ ਕੈਲੀਫੋਰਨੀਆ ਦੇ ਕੈਂਪ ਪੈਂਡਲਟਨ ਦੇ ਵਿੱਚ, ਉਸ ਦੇ ਉੱਤੇ ਹੁਣ ਚਾਰਜਿਸ ਲੱਗੇ ਆ। ਕਹਿੰਦੇ ਵੀ ਐਮਓ ਤੇ ਵੈਪਨ ਉਸਨੇ ਇਸ ਕੈਂਪ ਚੋਂ ਚੋਰੀ ਕਰਕੇ ਜਿਹੜੇ ਉਹ ਵੇਚ ਦਿੱਤੇ। ਕਹਿੰਦੇ ਇਹਨਾਂ ਵਿੱਚ ਇੱਕ ਸ਼ੋਲਡਰ ਫਾਇਰ ਮਿਜ਼ਾਈਲ ਸਿਸਟਮ ਵੀ ਸੀਗਾ। ਕਹਿੰਦੇ ਵੀ ਐਰੀਜ਼ੋਨਾ 'ਚ ਜਾ ਕੇ ਇਹ ਕੰਸਪਾਇਰ ਕਰ ਰਿਹਾ ਸੀਗਾ, ਸਾਜ਼ਿਸ਼ ਕਰ ਰਿਹਾ ਸੀਗਾ ਵੇਚਣ ਦੀ। ਸੋ US ਮਰੀਨ ਕਾਰਪੋਰਲ ਐਂਡਰਿਊ ਪੌਲ ਐਮਿਰਲਸ ਕਹਿੰਦੇ ਵੀ ਉਸ ਦੇ ਉੱਤੇ ਇਹ ਕਥਿਤ ਦੋਸ਼ ਲੱਗੇ ਆ, ਜਿਸਨੇ ਨਾਟ ਗਿਲਟੀ ਪਲੀ ਕੀਤਾ ਹੈ। ਕਹਿੰਦੇ ਵੀ ਫੀਨਿਕਸ ਦੇ ਵਿੱਚ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ। ਕਹਿੰਦੇ ਵੀ ਮੈਸੇਜ ਦਾ ਜਿਹੜਾ ਆਦਾਨ ਪ੍ਰਦਾਨ ਹੋਇਆ ਸੀਗਾ ਇਸ ਦੇ ਨਾਲ ਵੀ ਇਹਨੇ ਜਿਹੜੀ ਚੋਰੀ ਕਰਕੇ ਐਮਬੈਜ਼ਲ ਕਰਕੇ ਗਵਰਨਮੈਂਟ ਪ੍ਰਾਪਰਟੀ ਨੂੰ ਤੇ ਉਸ ਨੂੰ ਜਿਹੜਾ ਬਾਅਦ ਦੇ ਵਿੱਚ ਵੇਚਣਾ ਸੀਗਾ। ਕਹਿੰਦੇ ਵੀ ਹਾਲ ਦੀ ਘੜੀ ਇਸ ਨੂੰ ਜੱਜ ਨੇ ਕਸਟਡੀ ਦੇ ਵਿੱਚ ਰੱਖਣ ਦੇ ਲਈ ਆਖਿਆ ਜਿੰਨੀ ਦੇਰ ਤੱਕ ਇਸ ਦਾ ਟਰਾਇਲ ਨਹੀਂ ਹੋ ਜਾਂਦਾ। ਫੈਡਰਲ ਪ੍ਰੋਸੀਕਿਊਟਰਸ ਨੇ ਦੋਸ਼ ਲਾਇਆ ਆ ਐਂਡਰਿਊ ਪੌਲ ਦੇ ਉੱਤੇ ਵੀ ਇਹ ਜਿਹੜਾ ਟੈਕਨੀਕਲ ਸਪੈਸ਼ਲਿਸਟ ਸੀਗਾ ਸਕੂਲ ਆਫ ਇਨਫੈਂਟਰੀ ਵੈਸਟ ਦੇ ਵਿੱਚ, ਤੇ ਇੱਕ ਜੈਵਲਿਨ ਮਿਜ਼ਾਈਲ ਸਿਸਟਮ ਤੇ ਹਜ਼ਾਰਾਂ ਹੀ ਜਿਹੜੇ ਮਿਲਟਰੀ ਗ੍ਰੇਡ ਐਮੂਨੇਸ਼ਨ ਜਿਹੜਾ ਅਸਲਾ ਆ ਉਸ ਨੂੰ ਇਸ ਨੇ ਤੇ ਹੋਰ ਜਿਹੜੇ ਵੈਪਨ ਮਟੀਰੀਅਲ ਸੀਗੇ, ਰਿਲੇਟਡ ਮਟੀਰੀਅਲ ਸੀਗੇ, ਫਰਵਰੀ 2022 ਤੋਂ ਨਵੰਬਰ 2025 ਦੇ ਵਿੱਚ ਆਪਣੀ ਪੋਜੀਸ਼ਨ ਦੀ ਵਰਤੋਂ ਕਰਦੇ ਹੋਏ ਉਸਨੇ ਜਿਹੜੇ ਉਹ ਚੋਰੀ ਕਰਕੇ ਵੇਚਣ ਦਾ ਕੰਮ ਜਿਹੜਾ ਉਹ ਕੀਤਾ ਹੈ। ਕਹਿੰਦੇ ਵੀ ਇਸ ਦੇ ਉੱਤੇ ਵੀ ਦੋਸ਼ ਆ ਵੀ ਇਸਨੇ ਜਿਹੜਾ ਚੋਰੀ ਕੀਤਾ ਸਮਾਨ ਆ ਉਹ ਖੁਦ ਟਰਾਂਸਪੋਰਟ ਕੀਤਾ ਆਪਣੀ ਜਿਹੜੀ ਹੋਮ ਸਟੇਟ ਆ ਐਰੀਜ਼ੋਨਾ
ਦੇ ਵਿੱਚ। ਸੋ ਕਹਿੰਦਾ ਵੀ ਕੋ ਕੌਂਸਪੀਰੇਟਰ ਦਾ ਕੋਲ ਨੰਬਰ ਸੇਵ ਸੀਗਾ ਇਸ ਦਾ, ਐਂਡਰਿਊ ਪੌਲ ਦਾ, ਤੇ ਸੈੱਲਫੋਨ ਦੇ ਵਿੱਚ, ਤੇ ਨਾਮ ਉਸਦਾ ਐਂਡਰਿਊ ਐਮਓ ਕਰਕੇ ਜਿਹੜਾ ਉਹ ਰੱਖਿਆ ਸੀਗਾ। ਟੈਕਸਟ ਮੈਸੇਜ ਦੇ ਵਿੱਚ ਸਾਹਮਣੇ ਆਇਆ ਸੀਗਾ ਵੀ ਉਹਨੇ ਕਿਹਾ ਵੀ ਮੇਰੇ ਕੋਲ 2 ਲਾਂਚਰ ਆ, ਤੇ ਇਹ ਕਹਿੰਦਾ ਵੀ ਆਈ ਥਿੰਕ ਯੂ ਵਿਲ ਲਾਈਕ ਇਟ, ਇਫ ਯੂ ਵਾਂਟ ਟੇਕ ਅ ਲੁੱਕ ਟੁਮਾਰੋ, ਵੀ ਕੱਲ ਨੂੰ ਆ ਕੇ ਜਿਹੜਾ ਉਹ ਦੇਖ ਲਈ। ਇਹ ਅਗਸਤ ਮਹੀਨੇ ਦੇ ਵਿੱਚ ਇਹ ਟੈਕਸਟ ਜਿਸ ਨੂੰ ਇਹਨੇ ਵੇਚਣਾ ਸੀਗਾ ਉਸ ਦੇ ਨਾਲ ਇਹ ਜਿਹੜਾ ਐਕਸਚੇਂਜ ਕਰ ਰਿਹਾ ਸੀਗਾ। ਸੋ ਕਹਿੰਦੇ ਵੀ ਜਿਹੜਾ ਕੋ ਕੌਂਸਪੀਰੇਟਰ ਸੀਗੇ ਐਮੂਨੇਸ਼ਨ ਦੇ, ਉਹ ਅੰਡਰ ਕਵਰ ਅਫਸਰ ਦੇ ਦੁਆਰਾ ਜਿਹੜੇ ਉਹ ਖਰੀਦੇ ਜਿਹੜੇ ਜਾ ਰਹੇ ਸੀ, ਜਿਸ ਕਰਕੇ ਇਹ ਫੜਿਆ ਜਿਹੜਾ ਹੋ ਗਿਆ ਆ। ਮਰੀਨ ਕਾਰਪ 에ਅਰ ਗਰਾਊਂਡ ਕੰਬੈਟ ਸੈਂਟਰ 29 ਪਾਮਸ ਜਿਹੜਾ ਸਦਰਨ ਕੈਲੀਫੋਰਨੀਆ ਦੇ ਡੈਜ਼ਰਟ ਦੇ ਵਿੱਚ ਆ, ਇੱਥੇ ਵੀ 2021 ਦੇ ਵਿੱਚ ਐਕਸਪਲੋਸਿਵ ਜਿਹੜੇ ਆ ਉਹ ਮਿਸਿੰਗ ਹੋ ਗਏ ਸੀਗੇ, ਲਾਪਤਾ ਜਿਹੜੇ ਉਹ ਹੋ ਗਏ ਸੀਗੇ। ਤੇ ਕਹਿੰਦੇ ਵੀ ਉਹੀ ਜਿਹੜੀ ਟੀਮ ਆ ਨੇਵਲ ਕ੍ਰਾਈਮ ਇਨਵੈਸਟੀਗੇਟਿਵ ਸਰਵਿਸ NCIS, ਉਹ ਇਨਵੈਸਟੀਗੇਟ ਕਰ ਰਹੀ ਸੀ ਇਹਨਾਂ ਐਕਸਪਲੋਸਿਵਸ ਦੇ ਮਾਮਲੇ ਵਿੱਚ। ਇਹ ਤਾਂ ਨਹੀਂ ਦੱਸਿਆ ਵੀ ਆਪਸ ਦੇ ਵਿੱਚ ਇਹ ਦੋਨੋਂ ਜੁੜੇ ਹੋਏ ਆ ਜਾਂ ਨਹੀਂ, ਪਰ ਇਹ ਪਹਿਲੀ ਵਾਰ ਨਹੀਂ ਹੋਇਆ ਵੀ US ਦੇ ਕਿਸੇ ਫੌਜੀ ਨੇ ਹੀ ਫੌਜ ਦੇ ਹੀ ਹਥਿਆਰ ਚੋਰੀ ਕਰਕੇ ਵੇਚਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੋਵੇ। ਜੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਮਾਰਚ 31 ਆ ਉਹਨੂੰ ਹੁਣ ਫਾਰਮ ਵਰਕਰਸ ਡੇ ਕਰਕੇ ਮਨਾਇਆ ਜਾਊਗਾ। ਪਹਿਲਾਂ ਸੀਜ਼ਰ ਸ਼ਾਵੇਜ਼ ਦੇ ਨਾਂ ਤੇ ਇਹ ਮਨਾਇਆ ਜਾਂਦਾ ਸੀਗਾ। ਸੋ ਬਹੁਤ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਸਟੇਟਸ ਆ ਉਹਨਾਂ ਨੇ ਸੀਜ਼ਰ ਸ਼ਾਵੇਜ਼ ਦੇ ਨਾਂ ਨੂੰ ਬਦਲਣਾ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ। ਸੋ ਫਾਰਮ ਵਰਕਰਸ ਡੇ ਸੈਲੀਬ੍ਰੇਟ ਕਰਦੇ ਹੈਗੇ ਫਾਰਮ ਵਰਕਰਸ, ਖਾਸ ਕਰਕੇ ਐਗਰੀਕਲਚਰ ਸੈਕਟਰ ਵਾਲੇ। ਸੋ ਕੌਲੀਨ ਸੀਸਲ ਐਗਜ਼ੀਕਿਊਟਿਵ ਡਾਇਰੈਕਟਰ ਆ ਬਿਊਟ ਕਾਉਂਟੀ ਫਾਰਮ ਬਿਊਰੋ ਦੀ, ਉਹਨਾਂ ਨੇ ਕਿਹਾ ਵੀ ਫਾਰਮ ਵਰਕਰ ਡੇ ਜਿਹੜੀ ਆਪਣੀ ਕਮਿਊਨਿਟੀ ਨੂੰ ਸੈਲੀਬ੍ਰੇਟ ਕਰਦੇ ਜੋ ਕੰਮ ਕਰਦੇ ਹੈਗੇ ਆ। ਸੋ ਲੋਕ ਬਹੁਤ ਜਿਹੜੇ ਆ ਉਹਦੇ ਵਿੱਚ ਖੁਸ਼ ਹੈਗੇ ਆ ਵੀ ਮਨਾ ਰਹੇ ਆ। ਕੈਲੀਫੋਰਨੀਆ ਦੇ ਵਿੱਚ 400 ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕ੍ਰੌਪਸ ਆ ਉਹ ਉਗਾਈਆਂ ਜਾਂਦੀਆਂ ਹੈਗੀਆਂ। ਸੋ ਸੀਜ਼ਰ ਸ਼ਾਵੇਜ਼ ਦੇ ਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਘਚੌਲਾ ਪਿਆ ਸੀ, ਪਰ ਹੁਣ ਉਹ ਹੌਲੀ-ਹੌਲੀ ਉਸ ਨੂੰ ਕਨਵਰਟ ਕਰਦੇ ਜਾ ਰਹੇ ਹੈਗੇ ਆ ਫਾਰਮ ਵਰਕਰਸ ਡੇ ਜਾਂ ਫਾਰਮ ਵਰਕਰਸ ਰੋਡ, ਜਾਂ ਕਿਉਂਕਿ ਬਹੁਤ ਕੁਛ ਉਹਦੇ ਨਾਂ ਤੇ ਸੀ। ਕਿਤੇ ਬੁੱਕ ਜਿਹੜੇ ਉਹਦੇ ਬੁੱਤ ਲੱਗੇ ਹੋਏ ਸੀ, ਕਈ ਬਿਲਡਿੰਗਸ ਦਾ ਨਾਮ ਸੀਗਾ। ਸੋ ਹੌਲੀ ਸਾਰੇ ਚੇਂਜ ਕੀਤੇ ਜਾ ਰਹੇ ਹੈਗੇ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅੱਜ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ, ਜਿਸ ਦੇ ਨਾਲ ਉਹ AI ਆਰਟੀਫਿਸ਼ੀਅਲ ਇੰਟੈਲੀਜੈਂਸ ਬਨਾਵਟੀ ਬੁੱਧੀ ਦੇ ਉੱਤੇ ਰੈਗੂਲੇਸ਼ਨਸ ਜਿਹੜੀਆਂ ਉਹ ਲਾਉਣਗੇ। ਟਰੰਪ ਹੁਣੀ ਬਿਲਕੁਲ ਵੀ ਰੈਗੂਲੇਸ਼ਨਸ ਨਹੀਂ ਚਾਹੁੰਦੇ AI ਨੂੰ ਜਿਹੜਾ ਉਹ ਲੈ ਕੇ, ਪਰ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਨਹੀਂ, ਰੈਗੂਲੇਸ਼ਨਸ ਤੋਂ ਬਗੈਰ ਪਬਲਿਕ ਸੇਫਟੀ ਨੂੰ ਇਸ ਦੇ ਕਰਕੇ ਖਤਰਾ ਬਣਦਾ ਆ। ਪ੍ਰੈਜ਼ੀਡੈਂਟ ਕਹਿੰਦੇ ਵੀ ਕੰਬਰਸਮ ਰੂਲਸ ਆ ਤੇ ਉਸ ਤੋਂ ਇਹ ਭੱਜਣਾ ਚਾਹੁੰਦੇ ਆ, ਤੇ ਗੈਵਿਨ ਨਿਊਸਮ ਕਹਿੰਦੇ ਵੀ ਨਹੀਂ, ਅਸੀਂ ਜਿਹੜਾ ਉਹ ਨਵਾਂ ਸਟੈਂਡਰਡ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀਆਂ ਦੇ ਲਈ ਬਣਾਵਾਂਗੇ ਜੇ ਉਹ ਇਸ ਸੂਬੇ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਆ। ਸੋ ਟਰੰਪ ਹੁਣਾਂ ਦੇ ਬਿਲਕੁਲ ਉਲਟ ਜਾ ਕੇ ਗਵਰਨਰ ਨਿਊਸਮ ਆ, ਉਹਨਾਂ ਨੇ ਜਿਹੜਾ ਐਗਜ਼ੈਕਟਿਵ ਆਰਡਰ ਆ ਉਹ ਸਾਈਨ ਕੀਤਾ ਹੈਗਾ। ਕਹਿੰਦੇ ਵੀ ਇਹਦੇ ਨਾਲ ਸੂਬੇ ਨੂੰ ਹੁਣ ਉਹਨਾਂ ਨੇ 4 ਮਹੀਨੇ ਦਾ ਵਕਤ ਦਿੱਤਾ ਆ ਵੀ ਆਪਣੀਆਂ ਖੁਦ ਦੀਆਂ AI ਦੀਆਂ ਨਵੀਆਂ ਪਾਲਿਸੀਜ਼ ਡਿਵੈਲਪ ਕਰੋ, ਬਣਾਓ, ਤਾਂ ਜੋ ਜਿਹੜੀ ਪਬਲਿਕ ਸੇਫਟੀ ਆ, ਲੋਕਾਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਮੁੱਖ ਆਧਾਰ ਰੱਖਦੇ ਜਿਹੜੇ ਉਹ ਹੋਏ। ਸੋ ਕੰਪਨੀਜ਼ ਕਹਿੰਦੇ ਵੀ ਉਹ ਸਟੇਟ ਆਫ ਕੈਲੀਫੋਰਨੀਆ ਦੇ ਨਾਲ ਵੀ ਕੰਟਰੈਕਟਸ ਸਾਈਨ ਕਰਨਾ ਜਿਹੜੇ ਉਹ ਚਾਹੁੰਦੇ ਆ, ਤਾਂ ਜੋ ਸੋ ਉਹਦੇ ਨਾਲ ਉਹਨਾਂ ਨੂੰ ਬੈਨੀਫਿਟ ਵੀ ਜਿਹੜਾ ਇਕਨੋਮਿਕਲੀ ਹੋਊਗਾ। ਪਰ ਕਹਿੰਦੇ ਵੀ ਉਹ ਚੀਜ਼ ਕਰਨ ਤੋਂ ਪਹਿਲਾਂ ਉਹ ਚਾਹੁੰਦੇ ਨੇ ਵੀ ਕੈਲੀਫੋਰਨੀਆ ਵਾਲੇ ਵੀ ਹੁਣ ਨਵੀਆਂ ਪਾਲਿਸੀਜ਼ ਬਣਾ ਦਿੱਤੀਆਂ ਜਾਣ। ਇਹਨਾਂ ਦੀ ਮੁੱਖ ਅੱਖ ਇਸ ਚੀਜ਼ ਦੇ ਵਿੱਚ ਇਹ ਆ ਵੀ ਕਹਿੰਦੇ ਵੀ AI ਦੀ ਜਿਹੜੀ ਵਰਤੋਂ ਆ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਤੇ ਵਾਇਲੈਂਟ ਪੋਰਨੋਗ੍ਰਾਫੀ ਆ, ਉਸ ਨੂੰ ਡਿਸਟ੍ਰੀਬਿਊਟ ਕਰਨ ਤੋਂ ਰੋਕਣਾ ਜਿਹੜਾ ਉਹ ਹੈਗਾ ਆ। ਤੇ ਕਹਿੰਦੇ ਵੀ ਜੇ AI ਦੇ ਉੱਤੇ ਕੋਈ ਵੀ ਰੈਗੂਲੇਸ਼ਨਸ ਨਹੀਂ ਹੁੰਦੀ ਤਾਂ ਫਿਰ ਇਹਦੇ ਨਾਲ ਇਦਾਂ ਦੀਆਂ ਚੀਜ਼ਾਂ ਕਰਨੀਆਂ ਜ਼ਿਆਦਾ ਆਸਾਨ ਹੋ ਸਕਦੀਆਂ ਆ। ਨਿਊਸਮ ਨੇ ਕਿਹਾ ਵੀ ਕੈਲੀਫੋਰਨੀਆ ਹਮੇਸ਼ਾ ਹੀ ਇਨੋਵੇਸ਼ਨ ਦੀ ਜਿਹੜੀ ਆ ਜਨਮ ਭੂਮੀ ਰਹੀ ਆ, ਪਰ ਕਹਿੰਦੇ ਵੀ ਅਸੀਂ ਇਸ ਦਾ ਦੂਜਾ ਪਹਿਲੂ ਵੀ ਜਾਣਦੇ ਹਾਂ ਵੀ ਜੇ ਗਲਤ ਹੱਥਾਂ ਦੇ ਵਿੱਚ ਆਵੇ ਤਾਂ ਇਨੋਵੇਸ਼ਨ ਨੂੰ ਲੋਕਾਂ ਦੀ ਜਾਨ ਖਤਰੇ 'ਚ ਪਾਉਣ ਲਈ ਵੀ ਵਰਤਿਆ ਜਿਹੜਾ ਹੋ ਜਾ ਸਕਦਾ ਆ। ਸੋ ਆਲਰੇਡੀ ਸਟੇਟ ਨੇ 100 ਤੋਂ ਵੱਧ ਜਿਹੜੇ ਲਾਅ ਆ ਬੱਚਿਆਂ ਨੂੰ ਬਚਾਉਣ ਖਾਤਰ, ਚਾਹੇ ਉਹ ਚੈਟਬੋਟ ਆ, ਚਾਹੇ AI ਕੰਪਨੀਜ਼ ਨੂੰ ਕਾਪੀਰਾਈਟ ਪ੍ਰੋਟੈਕਟਡ ਮਟੀਰੀਅਲ ਦੇ ਨਾਲ ਸੰਬੰਧਿਤ ਹੋਵੇ, ਉਸ ਸੰਬੰਧ ਦੇ ਵਿੱਚ ਆਲਰੇਡੀ ਪਾਸ ਕੀਤੇ ਜਿਹੜੇ ਉਹ ਹੋਏ ਆ। ਪਰ ਹੁਣ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਤਹਿਤ 4 ਮਹੀਨਿਆਂ 'ਚ ਨਵੀਂ ਪਾਲਿਸੀ ਕੈਲੀਫੋਰਨੀਆ ਵਾਲੇ ਘੜਨਗੇ
AI ਜਿਹੜੀ ਆ ਪਬਲਿਕ ਸੇਫਟੀ ਨੂੰ ਦੇਖਦੇ ਹੋਏ। ਕੈਲੀਫੋਰਨੀਆ ਦੇ ਗਵਰਨਰ ਦੇ ਕੈਂਡੀਡੇਟ ਐਰਿਕ ਸਵੈਲਵਲ ਹੋਣਾ ਨੇ ਇਹ ਬਲੇਮ ਲਾਇਆ FBI ਤੇ ਵੀ ਜੋ FBI ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਇਨਡਾਇਰੈਕਟ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ ਤੇ ਕਹਿੰਦੇ ਵੀ ਪਟੇਲ ਨੇ ਕੈਸ਼ ਪਟੇਲ ਨੇ ਜੋ ਉਹਨਾਂ ਦੇ ਏਜੰਟਸ ਹੈਗੇ ਸੈਨ ਫਰਾਂਸਿਸਕੋ ਆਫਿਸ ਦੇ ਵਿੱਚ ਉਹਨਾਂ ਨੂੰ ਜੋ ਐਰਿਕ ਸਵੈਲਵਲ ਦੀ ਫਾਈਲਸ ਇਕੱਠੀਆਂ ਕਰਨ ਦੇ ਲਈ ਕਿਹਾ ਗਿਆ ਹੈਗਾ ਆ ਇਨਵੈਸਟੀਗੇਟਰਸ ਖਾਸ ਕਰਕੇ ਕ੍ਰਿਸਚੀਅਨ ਫੈਂਗ ਔਰ ਫੈਂਗ ਜੋ ਇੱਕ ਵਲੰਟੀਅਰ ਦੇ ਤੌਰ ਦੇ ਉੱਤੇ ਕੰਮ ਕਰਦੀ ਸੀ ਐਰਿਕ ਸਵੈਲਵਲ ਦੇ ਨਾਲ ਉਸ ਦੀ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਗਿਆ ਆ ਸਵੈਲਵਲ ਨੇ ਕਿਹਾ ਵੀ ਉਸਨੇ 2015 ਦੇ ਵਿੱਚ ਫੈਂਗ ਦੇ ਨਾਲ ਕਿਸੇ ਤਰ੍ਹਾਂ ਦੀਆਂ ਜਿਹੜੀ ਟਾਈ ਸੀਗੀਆਂ ਉਹ ਕੱਟ ਆਫ ਕਰ ਦਿੱਤੀਆਂ ਸੀਗੀਆਂ ਸਵੈਲਵਲ ਫਰੰਟ ਰਨਰ 'ਚ ਆ ਕੈਲੀਫੋਰਨੀਆ ਦੇ ਜਿਹੜੇ ਫੀਲਡ ਆਫ ਕੈਂਡੀਡੇਟਸ ਆ ਗਵਰਨਰਸ ਦੇ ਲਈ 2 ਰਿਪਬਲਿਕਨ ਕੈਂਡੀਡੇਟ ਅੱਗੇ ਆ ਤੇ ਡੈਮੋਕ੍ਰੇਟਸ 'ਚ ਐਰਿਕ ਸਵੈਲਵਲ ਅੱਗੇ ਜਾ ਰਹੇ ਹੈਗੇ ਆ ਸੋ ਜਦੋਂ ਹੁਣ ਇਲੈਕਸ਼ਨ ਹੋਣੀ ਆ ਪ੍ਰਾਇਮਰੀ ਉਹਦੇ ਵਿੱਚ ਜਿਹੜੇ ਵੀ 2 ਬੰਦੇ ਵੱਧ ਵੋਟਸ ਲੈ ਕੇ ਜਾਓਗੇ ਉਹ ਫਿਰ ਨਵੰਬਰ ਮਹੀਨੇ ਦੇ ਵਿੱਚ ਇਲੈਕਸ਼ਨ ਹੋਣਗੀਆਂ ਔਰੇਂਜ ਕਾਉਂਟੀ ਦੇ ਜਿਹੜੀ ਰਿਪਰੈਜ਼ੈਂਟੇਟਿਵ ਕੈਟੀ ਪੋਰਟਰ ਆ ਉਹ ਵੀ ਟੌਪ ਦੀ ਕੈਂਡੀਡੇਟ ਹੈਗੀ ਆ ਡੈਮੋਕ੍ਰੇਟਸ ਦੇ ਵਿੱਚ ਪਿਛਲੇ ਸਾਲ ਐਰਿਕ ਸਵੈਲਵਲ ਨੇ ਫੈਡਰਲ ਹਾਊਸਿੰਗ ਫਾਈਨਾਂਸ ਏਜੰਸੀ ਦਾ ਜਿਹੜਾ ਡਾਇਰੈਕਟਰ ਆ ਬਿਲ ਪੁਲਟੇ ਉਸ ਨੂੰ ਵੀ ਸੂ ਕੀਤਾ ਸੀਗਾ ਕਹਿੰਦੇ ਪਈ ਉਹ ਮਿਸਯੂਜ਼ ਕਰ ਰਿਹਾ ਸੀ ਗਵਰਨਮੈਂਟ ਦੇ ਡਾਟਾਬੇਸ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਸਦਰਨ ਕੈਲੀਫੋਰਨੀਆ ਦੇ ਕਾਈਜ਼ਰ ਪਰਮਾਨੈਂਟ ਵਰਕਰਸ ਆ ਉਹਨਾਂ ਨੇ ਨਵਾਂ ਜਿਹੜਾ ਕੰਟਰੈਕਟ ਆ ਉਸ ਨੂੰ ਰੈਟੀਫਾਈ ਕਰ ਲਿਆ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਉਹਨਾਂ ਦੇ ਅਧਿਕਾਰੀਆਂ ਨੇ ਅੱਜ ਇਹ ਐਲਾਨ ਕੀਤਾ ਹੈਗਾ ਆ ਜੋ ਕਈ ਜਿਹੜੀਆਂ ਯੂਨੀਅਨਸ ਆ ਜਿਨ੍ਹਾਂ ਵਿੱਚ ਫਾਰਮੇਸੀ ਅਸਿਸਟੈਂਟ ਟੈਕਨੀਸ਼ੀਅਨ ਕਲੀਨਿਕਲ ਲੈਬ ਸਾਇੰਟਿਸਟ ਮੈਡੀਕਲ ਲੈਬ ਟੈਕਨੀਸ਼ੀਅਨ ਕਲੀਨਿਕਲ ਤੇ ਐਡਮਿਨਿਸਟ੍ਰੇਟਿਵ ਹੈਲਥ ਪ੍ਰੋਫੈਸ਼ਨਲਸ ਆ LA ਔਰੇਂਜ ਸੈਨ ਡਿਏਗੋ ਸੈਨ ਬਰਨਾਰਡੀਨੋ ਰਿਵਰਸਾਈਡ ਵੈਂਚੂਰਾ ਤੇ ਕਰਨ ਕਾਉਂਟੀਜ਼ ਦੇ ਉਹਨਾਂ ਨੇ ਕਹਿੰਦੇ ਵੀ ਹੁਣ ਕਾਈਜ਼ਰ ਦੇ ਨਾਲ ਸਮਝੌਤਾ ਇੱਕ ਹਿਸਾਬ ਦੇ ਨਾਲ ਕਰ ਰਿਹਾ 4000 ਤੋਂ ਵੱਧ ਕਾਮਿਆਂ ਨੂੰ ਇਹ ਜਿਹੜੀਆਂ ਕੋਲੀਸ਼ਨ ਆ ਯੂਨੀਅਨਸ ਦੀ ਉਹ ਰਿਪਰੈਜ਼ੈਂਟ ਕਰ ਰਹੇ ਸੀ ਇਹਨਾਂ ਦੀਆਂ ਮੰਗਾਂ ਸੀਗੀਆਂ ਵੀ ਤਨਖਾਹਾਂ 'ਚ ਵਾਧਾ ਹੋਵੇ ਪੈਨਸ਼ਨ ਜਿਹੜੀ ਆ ਉਹ ਪ੍ਰੋਟੈਕਸ਼ਨ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਇਹਨਾਂ ਦੀਆਂ ਜੌਬਸ ਕਿੱਦਾਂ ਸੁਰੱਖਿਅਤ ਰਹਿਣ ਉਹਦੇ ਜਿਹੜੇ ਸੇਫਗਾਰਡ ਆ ਉਹ ਬਣਾਉਣ ਜਿਹੜੇ ਉਹ ਹੋਣਗੇ ਅਗਲੇ 4 ਸਾਲਾਂ 'ਚ ਹਰਜੋਤ ਸਿੰਘ ਜੀ ਨਵੇਂ ਕੰਟਰੈਕਟ ਦੇ ਵਿੱਚ 21% ਤਨਖਾਹ 'ਚ ਵਾਧਾ ਆ ਜਿਸ ਦੇ ਵਿੱਚ 6.5% ਇਸ ਮਹੀਨੇ ਤਨਖਾਹ ਜਿਹੜੀ ਆ ਉਹ ਵਧੇਗੀ ਤੇ ਫਿਰ ਅਕਤੂਬਰ 2026 ਦੇ ਵਿੱਚ ਸੋ ਇਹ ਦੇਖੋ ਹਰਜੋਤ ਸਿੰਘ ਜੀ ਹੁਣ ਇਹਦੇ ਵਿੱਚ ਤੁਸੀਂ ਅੰਡਰਸਟੈਂਡ ਕਰੋ ਤਨਖਾਹਾਂ ਤਾਂ ਵਧਾਈਆਂ ਉਹਨਾਂ ਨੇ AI ਤੋਂ ਵੀ ਆਪਣੀਆਂ ਜੌਬਾਂ ਬਚਾਉਣ ਖਾਤਰ ਇਹਨਾਂ ਦੇ ਨਾਲ ਸਮਝੌਤੇ ਜਿਹੜੇ ਉਹ ਕੀਤੇ ਕਿਉਂਕਿ ਅਕਸਰ ਇਹ ਰੌਲਾ ਹੈਗਾ ਆ ਵੀ ਦੁਨੀਆ ਦੀਆਂ ਜਿਹੜੀਆਂ ਜੌਬਸ ਆ AI ਨੇ ਖਾ ਜਾਣੀਆਂ ਆ ਪਰ ਇਦਾਂ ਦੀਆਂ ਜਿਹੜੀਆਂ ਹੁਣ ਯੂਨੀਅਨਸ ਤੇ ਜਿਹੜੇ ਕੰਮ ਆ ਉਹਨਾਂ ਨੇ ਮਿਲ ਜੁਲ ਕੇ ਆਪਣੀ ਜੌਬ ਨੂੰ AI ਤੋਂ ਬਚਾਉਣ ਖਾਤਰ ਇਦਾਂ ਦੇ ਜਿਹੜੇ ਚਾਹੇ ਉਹ ਹੜਤਾਲ ਕਰਕੇ ਆ ਤੇ ਚਾਹੇ ਸਟ੍ਰਾਈਕ ਕਰਕੇ ਆ ਵੀ ਉਹ ਆਪਣੀ ਗੱਲ ਜਿਹੜੀ ਜ਼ਰੂਰ ਮਨਵਾ ਲਈ ਹੈਗੀ ਆ ਫ੍ਰਿਜ਼ਨੋ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇੱਕ ਸਿਕਿਉਰਿਟੀ ਗਾਰਡ ਨੂੰ ਸਟੈਬ ਕੀਤਾ ਗਿਆ ਨਾਰਥ ਈਸਟ ਫ੍ਰਿਜ਼ਨੋ ਦੇ ਵਿੱਚ ਗੋਲਡਨ ਵਨ ਕ੍ਰੈਡਿਟ ਯੂਨੀਅਨ ਦੀ ਜੋ ਲੋਕੇਸ਼ਨ ਹੈਗੀ ਆ ਸ਼ਾਹ ਤੇ FE ਐਵਨਿਊ ਦੇ ਉੱਤੇ ਅੱਜ ਬਾਅਦ ਦੁਪਹਿਰ 1:30 ਵਜੇ ਦੇ ਕਰੀਬ ਇੱਕ ਬੰਦਾ ਜੋ ਆਪਣੇ ATM ਚੋਂ ਪੈਸੇ ਕੱਢ ਰਿਹਾ ਸੀ ਤੇ ਉਹਦੀ ਇੱਕ ਆਰਗੂਮੈਂਟ ਹੋਈ ਤੇ ਉੱਥੇ ਇੱਕ ਸਿਕਿਉਰਿਟੀ ਗਾਰਡ ਜਿਹੜਾ ਸੀ ਉਸ ਨੂੰ ਸਟੈਬ ਕੀਤਾ ਗਿਆ ਹੈਗਾ ਕਹਿੰਦੇ ਵੀ ਪਾਕਟ ਨਾਈਫ ਦੇ ਨਾਲ ਉਹਨੂੰ ਬੈਕ ਦੇ ਉੱਤੇ ਜੋ ਹਿੱਟ ਕੀਤਾ ਗਿਆ ਹੈਗਾ ਸੋ ਬੰਦਾ ਕਹਿੰਦੇ ਬਚ ਜਾਊਗਾ ਉਸ ਨੂੰ ਓਰੀਜਨਲ ਮੈਡੀਕਲ ਸੈਂਟਰ ਜੋ ਹੈਗਾ ਉੱਥੇ ਪਹੁੰਚਾਇਆ ਗਿਆ ਹੈਗਾ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਬ੍ਰੇਕਿੰਗ ਨਿਊਜ਼ ਆ ਰਹੀ ਹੈ US ਤੇ ਇਜ਼ਰਾਈਲੀ 에ਅਰ ਸਟ੍ਰਾਈਕ ਇਰਾਕ ਦੀ ਜਿਹੜੇ ਪੈਰਾਮਿਲਟਰੀ ਬੇਸਿਸ ਬੈਬਲ ਤੇ ਅਨਬਾਰ ਉਹਦੇ ਵਿੱਚ ਹਿੱਟ ਕੀਤੀਆਂ ਆ ਇਰਾਕ ਦੀ ਪਪੂਲਰ ਮੋਬਿਲਾਈਜੇਸ਼ਨ ਫੋਰਸਿਸ PMF ਨੇ ਜਿਹੜਾ ਉਹ ਕਿਹਾ ਆ ਵੀ US ਇਜ਼ਰਾਈਲ ਦੀਆਂ ਫੋਰਸਿਸ ਦੇ ਦੁਆਰਾ ਜਿਹੜੇ 에ਅਰ ਸਟ੍ਰਾਈਕ ਉਹਨਾਂ ਦੇ 2 ਬੇਸਿਸ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਹੈਗਾ ਸੋ ਕਹਿੰਦੇ ਵੀ ਲਗਾਤਾਰ ਇਹ ਸਟ੍ਰਾਈਕਸ ਉਹਨਾਂ ਦੇ ਕੀਤੀਆਂ ਜਿਹੜੀਆਂ ਜਾ ਰਹੀਆਂ ਤੇ ਪਰ ਕਹਿੰਦੇ PMF ਵਾਲੇ ਕਹਿੰਦੇ ਆ ਵੀ ਅਸੀਂ ਆਪਣੀਆਂ ਸਿਕਿਉਰਿਟੀ ਡਿਊਟੀਜ਼ ਬੜੀ ਸ਼ਿੱਦਤ ਦੇ ਨਾਲ ਕਰ ਰਹੀਆਂ ਆ ਉਧਰ ਸਾਊਦੀ ਅਰੇਬੀਆ ਨੇ ਕਿਹਾ ਵੀ ਪਿਛਲੇ 1 ਘੰਟੇ ਦੇ ਵਿੱਚ 8 ਮਿਜ਼ਾਈਲਾਂ ਉਹਨਾਂ ਨੇ ਰਸਤੇ ਦੇ ਵਿੱਚ ਨਸ਼ਟ ਕੀਤੀਆਂ ਜੋ ਕਿ ਉਹਨਾਂ ਦੇ ਮੁਲਕ ਵੱਲ ਨੂੰ
ਆ ਰਹੀਆਂ ਸੀਗੀਆਂ। ਸੋ 8 ਬੈਲਿਸਟਿਕ ਮਿਜ਼ਾਈਲਸ ਇੰਟਰਸੈਪਟ ਕਰਨ ਦਾ ਜਿਹੜਾ ਉਹ ਦਾਅਵਾ ਜਿਹੜਾ ਕਰ ਰਹੇ ਹੈਗੇ ਆ। ਸੋ ਓਵਰਆਲ ਜੇ ਦੇਖਦੇ ਜਾਈਏ ਤਾਂ ਅਜੇ ਵੀ ਜਿਹੜੀ ਸਿਚੁਏਸ਼ਨ ਆ ਉਹ ਕਾਬੂ 'ਚ ਨਹੀਂ ਆ ਰਹੀ ਹੈਗੀ। ਯੂਬਾ ਸਿਟੀ ਦੀ ਇੱਕ ਲੋਕਲ ਖਬਰ ਆ ਵੀ ਕੈਲਟ੍ਰੇਨ ਵਾਲੇ ਕਹਿੰਦੇ ਆ ਵੀ ਅਸੀਂ ਸੇਫਟੀ ਇੰਪਰੂਵਮੈਂਟ ਪ੍ਰੋਜੈਕਟ ਦੇ ਉੱਤੇ ਵਰਕਆਊਟ ਕਰ ਰਹੇ ਹਾਂ, ਜੋ ਸਟੇਟ ਰਾਊਟ 20 ਤੇ ਸਟੈਫਰਡ ਵੇ ਹੈਗਾ। ਇੱਥੇ ਕਾਫੀ ਜ਼ਿਆਦਾ ਜੋ ਕ੍ਰੈਸ਼ ਹੁੰਦੇ ਹੈਗੇ ਆ ਤੇ ਉਹਨਾਂ 'ਚ ਕਈ ਬਾਈਸਾਈਕਲਿਸਟ ਵੀ ਜੋ ਆ ਹਿੱਟ ਹੋਏ ਹੈਗੇ ਆ, ਪੈਡੈਸਟਰੀਅਨ ਵੀ ਹਿੱਟ ਹੋਏ ਹੈਗੇ ਆ। ਸੋ ਉੱਥੇ ਹੁਣ ਉਹ ਵਰਕਆਊਟ ਕਰ ਰਹੇ ਹੈਗੇ ਆ। ਕਹਿੰਦੇ ਵੀ ਨਵੀਆਂ ਟ੍ਰੈਫਿਕ ਸਿਗਨਲ ਲਾਈਆਂ ਜਾਣਗੀਆਂ, ਇੰਟਰਸੈਕਸ਼ਨ ਲਾਈਟਨਿੰਗ ਤੇ ਕਰਬ ਰੈਂਪਸ ਵੀ ਜਿਹੜੇ ਨਵੇਂ ਬਣਾਏ ਜਾਊਗੇ ਤੇ ਨਿਊ ਪੇਵਮੈਂਟ ਮਾਰਕਿੰਗ ਤੇ ਡੀਲਿਨੀਏਸ਼ਨ ਐਟ ਦਾ ਇੰਟਰਸੈਕਸ਼ਨ ਕੀਤੀ ਜਾਊਗੀ। ਲੇਨ 3 ਜਿਹੜੀ ਆ ਉਹ ਕਲੋਜ਼ ਰਹੂਗੀ 7 AM ਟੂ 3:30 ਵਜੇ ਤੱਕ ਉੱਪਰ ਐਵਨਿਊ ਤੇ ਰੋਕਾ ਵੇ ਦੇ ਵਿਚਕਾਰ ਜੋ ਹੈਗੀ ਆ। ਸੋ ਇਹਦੇ ਨਾਲ ਕਹਿੰਦੇ ਇੰਪਰੂਵਮੈਂਟਸ ਦੇ ਨਾਲ ਕਾਫੀ ਜ਼ਿਆਦਾ ਵਿਜ਼ੀਬਿਲਿਟੀ ਵੀ ਵਧੂਗੀ ਤੇ ਰੈਗੂਲਰ ਜਿਹੜਾ ਟ੍ਰੈਫਿਕ ਦਾ ਫਲੋ ਆ ਉਹ ਵੀ ਚੱਲਦਾ ਰਹੂਗਾ ਤੇ ਸੇਫਟੀ ਤੇ ਐਕਸੈਸਿਬਿਲਿਟੀ ਦਾ ਵੀ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਐਕਸੈਪਟ ਹੋਊਗਾ, ਇੰਪਰੂਵਮੈਂਟ ਹੋਊਗੀ ਉਹਦੇ ਵਿੱਚ। ਜੀ ਹਰਜੋਤ ਜੀ, ਸਮਾਂ ਸਮਾਪਤ ਹੈ ਪ੍ਰੋਗਰਾਮ ਦਾ ਤੇ ਜਾਂਦੇ ਜਾਂਦੇ ਮਾਰਕੀਟਸ ਦੇ ਹਾਲ ਦੱਸ ਜਾਈਏ। ਡਾਊ ਜੋਨ ਦੇ ਵਿੱਚ 50 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ ਅੱਜ 45,216 ਦੇ ਉੱਤੇ ਬੰਦ ਹੋਇਆ। S&P 25 ਪੁਆਇੰਟ ਘੱਟ ਕੇ 6300 ਜਿਹੜਾ ਜੀ 44 ਤੇ ਨੈਸਡੈਕ 154 ਪੁਆਇੰਟ ਘੱਟ ਕੇ 20,795 ਦੇ ਉੱਤੇ। ਸੋਨੇ ਦਾ ਭਾਅ $4566 ਪ੍ਰਤੀ ਟਰੋਏ ਆਉਂਸ। ਅਮਰੀਕਨ ਕੱਚੇ ਤੇਲ ਦੀ ਕੀਮਤ $105 ਪ੍ਰਤੀ ਬੈਰਲ ਰਹੀ ਆ ਤੇ ਓਵਰਆਲ ਦੁਨੀਆ ਦੇ ਵਿੱਚ $116 ਦੇ ਉੱਤੇ ਬ੍ਰੈਂਟ ਜਿਹੜਾ ਕਰੂਡ ਆਇਲ ਆ ਉਹਦੀ ਕੀਮਤ ਜਿਹੜੀ ਉਹ ਚੱਲ ਰਹੀ ਆ। 10 year yield 4.34%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 66,756 ਤੇ ਇਥੀਰੀਅਮ $2,025 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 31 ਪੈਸੇ, ਇੰਡੀਆ ਦੇ $94 ਤੇ 61 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।